ਪੰਜਾਬੀ ਰੇਡੀਓ ਦਿਵਸ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ ਪ੍ਰੋਗਰਾਮ ਖਬਰ ਤੇ ਨਜ਼ਰ ਵਿੱਚ ਹੋਣਗੇ ਸਾਡੇ ਨਾਲ ਬਲਤੇਜ ਪੰਨੂ ਜੀ ਦੱਸਣਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਵਾਪਰਿਆ। ਖਬਰਾਂ ਤੇ ਨਜ਼ਰ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਨੇ ਸਾਡੇ ਸਪਾਂਸਰ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋਜੇ 4082722500 ਜੋ ਮੈਡੀਕਲ ਇੰਸ਼ੋਰੈਂਸ ਕਰਦੇ ਨੇ। ਗੁਰਦੀਪ ਸਿੰਘ ਬਿਰਦੀ, ਕਲੋਵਸ, ਸਤਨਾਮ ਸਿੰਘ ਸ਼ੇਰਗਿਲ, ਸਲਮਾ, ਜਰਨੈਲ ਸਿੰਘ ਲਿਨਵੁੱਡ, ਜਗਤਾਰ ਸਿੰਘ ਆਨੰਦਪੁਰੀ, ਫਰੀਮੌਂਟ, ਮਨਜੀਤ ਸਿੰਘ ਦੇਵਾਨਾ, ਪ੍ਰੈਜ਼ਨੋ। ਬਹੁਤ ਬਹੁਤ ਧੰਨਵਾਦ ਕਰਦੇ ਹਾਂ ਪ੍ਰੋਗਰਾਮਾਂ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਤੇ ਜੀ ਗੱਲ ਕਰਦੇ ਹੈਗੇ ਆ ਅਯੁੱਧਿਆ ਕੇਸ ਦੀ, ਜਿਸ ਦੀ ਸੁਣਵਾਈ ਹੋ ਰਹੀ ਸੀ, ਹੁਣ ਨਤੀਜੇ ਦੇ ਲਾਗੇ ਪਹੁੰਚਾ। ਬਿਲਕੁਲ ਜੀ, ਇਹ ਦਹਾਕਿਆਂ ਤੋਂ ਚੱਲ ਰਿਹਾ ਜਿਹੜਾ ਮਸਲਾ, ਜਿਹਨੂੰ ਰਾਜਨੀਤੀ ਨੇ ਖਾਸ ਤੌਰ ਦੇ ਉੱਤੇ ਉਲਝਾਇਆ ਹੋਇਆ, ਔਰ ਕਿਉਂਕਿ ਇਹਦੀ ਨਿਰੰਤਰ ਸੁਣਵਾਈ ਜਿਹੜੀ ਆ ਉਹ ਸੁਪਰੀਮ ਕੋਰਟ ਦੇ ਵਿੱਚ ਚੱਲ ਰਹੀ ਆ। ਅਯੁੱਧਿਆ ਦੀ ਰਾਮ ਜਨਮ ਭੂਮੀ ਬਾਬਰੀ ਮਸਜਿਦ ਜ਼ਮੀਨੀ ਵਿਵਾਦ ਦੇ ਵਿੱਚ ਸੁਪਰੀਮ ਕੋਰਟ ਦੇ ਵਿੱਚ ਲਗਾਤਾਰ ਸੁਣਵਾਈ ਹੋਈ, ਔਰ 39ਵੇਂ ਦਿਨ ਚੀਫ ਜਸਟਿਸ ਰੰਜਨ ਗੋਗੋਈ ਨੇ ਇਹ ਗੱਲ ਕਲੀਅਰ ਕੀਤੀ ਹੈ ਜੀ ਕਿ ਅੱਜ ਜਿਹੜਾ ਇਹ ਕੇਸ ਦਾ ਆਖਰੀ ਦਿਨ ਉਹ ਹੋਊਗਾ। ਰਾਮ ਜਨਮ ਭੂਮੀ ਬਾਬਰੀ ਮਸਜਿਦ ਜ਼ਮੀਨੀ ਵਿਵਾਦ ਦੇ ਵਿੱਚ ਜਿਹੜਾ ਚੀਫ ਜਸਟਿਸ ਰੰਜਨ ਗੋਗੋਈ ਹੋਰਾਂ ਨੇ ਕਿਹਾ ਕਿ ਅੱਜ 39ਵਾਂ ਦਿਨ ਹੈ ਤੇ 40ਵਾਂ ਦਿਨ ਜਿਹੜਾ ਸੁਣਵਾਈ ਦਾ ਆਖਰੀ ਦਿਨ ਹੈ, ਔਰ 5 ਮੈਂਬਰੀ ਸੰਵਿਧਾਨਕ ਬੈਂਚ ਜਿਹੜੀ ਆ ਉਹ ਅਯੁੱਧਿਆ ਮਾਮਲੇ ਦੀ ਸੁਣਵਾਈ ਕਰ ਰਹੀ ਹੈ। ਇਸ ਤੋਂ ਪਹਿਲਾਂ ਅਯੁੱਧਿਆ ਮਾਮਲੇ ਦੀ ਸੁਣਵਾਈ ਦੇ ਵਿੱਚ ਸੋਮਵਾਰ ਨੂੰ ਸੁਪਰੀਮ ਕੋਰਟ ਦੇ ਵਿੱਚ ਰਾਮ ਜਨਮ ਭੂਮੀ ਬਾਬਰੀ ਮਸਜਿਦ ਜ਼ਮੀਨੀ ਵਿਵਾਦ ਦੀ ਸੁਣਵਾਈ ਦੇ ਦੌਰਾਨ ਮੁਸਲਿਮ ਪਾਰਟੀਆਂ ਨੇ ਦੋਸ਼ ਲਾਇਆ ਸੀ ਕਿ ਇਸ ਮਾਮਲੇ ਦੇ ਵਿੱਚ ਹਿੰਦੂ ਪੱਖ ਤੋਂ ਨਹੀਂ ਬਲਕਿ ਸਿਰਫ ਸਾਡੇ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਸੀਨੀਅਰ ਵਕੀਲ ਜਿਹੜੇ ਰਾਜੀਵ ਧਵਨ ਨੇ ਉਹਦੀ ਇਹ ਟਿੱਪਣੀ ਮੁਸਲਿਮ ਪਾਰਟੀਆਂ ਦੀ ਤਰਫੋਂ ਜਦੋਂ ਚੀਫ ਜਸਟਿਸ ਰੰਜਨ ਗੋਗੋਈ ਹੋਰਾਂ ਦੇ ਅਗਵਾਈ ਵਾਲੇ 5 ਮੈਂਬਰੀ ਬੈਂਚ ਦੇ ਮੂਹਰੇ ਹੋਈ ਤਾਂ ਉਸ ਦਿਨ 38ਵੇਂ ਦਿਨ ਦੀ ਸੁਣਵਾਈ ਜਿਹੜੀ ਹੈ ਜੀ ਉਹ ਚੱਲ ਰਹੀ ਸੀਗੀ। ਹੁਣ ਸਵਾਲ ਇਹ ਹੈ ਜੀ ਕਿ ਜਦੋਂ ਇਹ ਜਿਹੜੀ ਬਹਿਸ ਮੁਕੰਮਲ ਹੋ ਜੂਗੀ, ਸੁਣਵਾਈ ਜਿਹੜੀ ਜੀ ਉਹ ਮੁਕੰਮਲ ਹੋ ਜੂਗੀ, ਉਸ ਤੋਂ ਬਾਅਦ ਇਸ ਅਹਿਮ ਜਿਹੜਾ ਕੇਸ ਹੈ ਉਹਦੇ ਉੱਤੇ ਫੈਸਲਾ ਕਿੰਨੀ ਦੇਰ ਦੇ ਵਿੱਚ ਜਿਹੜਾ ਜੀ ਉਹ ਆਉਂਦਾ ਹੈ, ਉਹਦੇ ਉੱਤੇ ਵੀ ਕੁਛ ਦਿਨ ਜਿਹੜੇ ਆ ਜੀ ਉਹ ਲੱਗ ਸਕਦੇ ਆ। ਪਰ ਇਉਂ ਲੱਗ ਰਿਹਾ ਜੀ ਕਿ ਇਸ ਕੇਸ ਦਾ ਫੈਸਲਾ ਹੁਣ ਜਿਹੜਾ ਜੀ ਉਹ ਨਜ਼ਦੀਕ ਹੈ। ਖਾਸ ਤੌਰ ਦੇ ਉੱਤੇ ਜਿਹੜੇ ਚੀਫ ਜਸਟਿਸ ਰੰਜਨ ਗੋਗੋਈ ਨੇ ਜਿਸ ਤਰ੍ਹਾਂ ਦੀ ਕਮਿਟਮੈਂਟ ਉਹਨਾਂ ਦੀ ਇਸ ਮਾਮਲੇ ਦੇ ਉੱਤੇ ਦਿਸ ਰਹੀ ਹੈ, ਉਹਦੇ ਤੋਂ ਜਿਹੜਾ ਜੀ ਇਹ ਲੱਗਦਾ ਕਿ ਇਹ ਹੁਣ ਜਿਹੜਾ ਜੀ ਫੈਸਲਾ ਅਗਲੇ ਕੁਛ ਦਿਨਾਂ ਦੇ ਦੌਰਾਨ ਆ ਸਕਦਾ ਹੈ। ਆਉਣਾ ਵੀ ਚਾਹੀਦਾ, ਬਹੁਤ ਦੇਰ ਹੋ ਗਈ ਹੈ ਜੀ। ਅੱਗੇ ਆਪਾਂ ਕਸ਼ਮੀਰ ਦੀ ਜੇ ਗੱਲ ਕਰੀਏ, ਫਰੂਖ ਅਬਦੁੱਲਾ ਦੀ ਧੀ ਤੇ ਭੈਣ ਨੂੰ ਅਰੈਸਟ ਕੀਤਾ। ਦੇਖੋ ਜੀ, ਹਾਲਾਂਕਿ ਇੱਥੇ ਜਿਹੜਾ ਜੀ 72 ਦਿਨਾਂ ਤੋਂ ਬਾਅਦ ਇਹ ਆਖਿਆ ਗਿਆ ਕਿ ਪੋਸਟ ਪੇਡ ਮੋਬਾਈਲ ਸੇਵਾ ਜਿਹੜੀ ਹੈ ਜੀ ਉਹ ਸ਼ੁਰੂ ਕਰਤੀ ਗਈ ਹੈ। ਇੰਟਰਨੈਟ ਅਜੇ ਵੀ ਬੰਦ ਹੈ ਜੀ, ਇੰਟਰਨੈਟ ਕਿਸੇ ਜਗ੍ਹਾ ਦੇ ਉੱਤੇ ਜਿਹੜਾ ਜੀ ਉਹ ਨਹੀਂ ਖੁੱਲਿਆ। ਔਰ ਇਹ ਵੀ ਪਤਾ ਲੱਗਾ ਜੀ ਕਿ ਦਿਨੇ ਇਹ ਚਲਾਈ, ਫਿਰ ਸ਼ਾਮ ਨੂੰ ਜਿਹੜੇ SMS ਹੈ ਉਹ ਵੀ ਬੰਦ ਕਰ ਦਿੱਤੇ। ਸਿਰਫ ਜਿਹੜਾ ਜੀ ਇਹ ਪੋਸਟ ਪੇਡ ਮੋਬਾਈਲ ਜਿਹੜਾ ਤੁਸੀਂ ਕਾਲ ਹੀ ਜਿਹੜੀ ਉਹ ਕਰ ਸਕਦੇ ਹੋ। ਇਹ ਕਿਹਾ ਗਿਆ ਜੀ ਕਿ ਜਿਹੜੀ SMS ਸਰਵਿਸ ਹੈ ਉਹ ਸਾਵਧਾਨੀ ਦੇ ਤੌਰ ਦੇ ਉੱਤੇ ਬੰਦ ਜਿਹੜੀ ਹੈ ਜੀ ਉਹ ਕੀਤੀ ਗਈ ਆ। ਪੁਲਿਸ ਨੇ ਸਾਬਕਾ ਮੁੱਖ ਮੰਤਰੀ ਫਾਰੂਕ ਅਬਦੁੱਲਾ ਦੀ ਧੀ ਤੇ ਭੈਣ ਦੇ ਸਣੇ 1 ਦਰਜਨ ਦੇ ਕਰੀਬ ਔਰਤਾਂ ਜਿਹੜੀਆਂ ਨੇ ਉਹਨਾਂ ਨੂੰ ਹਿਰਾਸਤ ਦੇ ਵਿੱਚ ਲਿਆ, ਜਿਹੜੀਆਂ ਕਿ ਧਾਰਾ 370 ਨੂੰ ਖਤਮ ਕਰਨ ਤੇ ਜੰਮੂ ਕਸ਼ਮੀਰ ਨੂੰ 2 ਕੇਂਦਰੀ ਸ਼ਾਸਤ ਪ੍ਰਦੇਸ਼ਾਂ ਦੇ ਵਿੱਚ ਵੰਡਣ ਦੇ ਸਰਕਾਰ ਦੇ ਫੈਸਲੇ ਦਾ ਵਿਰੋਧ ਜਿਹੜਾ ਜੀ ਉਹ ਕਰ ਰਹੀਆਂ ਸੀ। ਅਬਦੁੱਲਾ ਦੀ ਭੈਣ ਸੁਰਈਆ ਤੇ ਉਹਦੀ ਧੀ ਸਾਫੀਆ ਜਿਹੜੀਆਂ ਸੀ, ਆਪਣੀਆਂ ਕੁਛ ਜਿਹੜੀਆਂ ਇਹਨਾਂ ਦੇ ਨਾਲ ਹੋਰ ਔਰਤਾਂ ਸ਼ਾਮਲ ਸਨ, ਉਹਨਾਂ ਨੂੰ ਨਾਲ ਲੈ ਕੇ ਇਹਨਾਂ ਨੇ ਜਿਹੜਾ ਜੀ ਇਹ ਮੁਜ਼ਾਹਰਾ ਕਰਨਾ ਸ਼ੁਰੂ ਕੀਤਾ, ਜਿਹਨੂੰ ਕਿ ਪੁਲਿਸ ਨੇ ਹਿਰਾਸਤ ਦੇ ਵਿੱਚ ਲੈ ਲਿਆ। ਬਲੈਕ ਆਰਮ ਜਿਹੜੇ ਬੈਂਡ ਇਹਨਾਂ ਨੇ ਲਾਏ ਹੋਏ ਸੀਗੇ ਜੀ, ਕਾਲੀਆਂ ਪੱਟੀਆਂ ਬੰਨੀਆਂ ਸੀਗੀਆਂ, ਤਖਤੀਆਂ ਫੜੀਆਂ ਹੋਈਆਂ ਸੀਗੀਆਂ, ਔਰ ਪ੍ਰਦਰਸ਼ਨਕਾਰੀਆਂ ਨੂੰ ਪੁਲਿਸ ਨੇ ਜਿਹੜਾ ਜੀ ਉਹ ਇਕੱਠੇ ਨਹੀਂ ਹੋਣ ਦਿੱਤਾ। ਰਾਜ ਦੇ ਵਿੱਚੋਂ ਧਾਰਾ 370 ਵਾਪਸ ਲੈਣ ਤੇ ਰਾਜ ਨੂੰ 2 ਕੇਂਦਰੀ ਸ਼ਾਸਤ ਪ੍ਰਦੇਸ਼ਾਂ ਦੇ ਵਿੱਚ ਵੰਡਣ ਦੇ ਫੈਸਲੇ ਦਾ ਜਿਹੜਾ ਜੀ ਉਹ ਵਿਰੋਧ ਹੋ ਰਿਹਾ। ਇਹ ਔਰਤਾਂ ਜਿਹੜੀਆਂ ਜੀ ਹੋਰਡਿੰਗਸ ਲੈ ਕੇ ਲਾਲ ਚੌਕ ਦੇ ਵਿੱਚ ਜਿਹੜੀਆਂ ਇਕੱਠੀਆਂ ਹੋਈਆਂ ਸੀਗੀਆਂ, ਇਸ ਤੋਂ ਬਾਅਦ ਪੁਲਿਸ ਨੇ ਉਹਨਾਂ ਨੂੰ ਵੱਖੋ ਵੱਖਰੇ ਕਰਤਾ ਤੇ 1 ਦਰਜਨ ਦੇ ਕਰੀਬ ਜਿਹੜੇ ਸੀ ਉਹਨਾਂ ਨੂੰ ਹਿਰਾਸਤ ਦੇ ਵਿੱਚ ਲੈ ਲਿਆ। ਲਾਸਟ ਖਬਰਾਂ ਜਿਹੜੀਆਂ ਜੀ ਉਹ ਮਿਲਣ ਤੱਕ ਇਹਨਾਂ ਨੂੰ ਰਿਹਾ ਨਹੀਂ ਸੀ ਜਿਹੜਾ ਜੀ ਕੀਤਾ ਗਿਆ।
ਜਿਉਂ-ਜਿਉਂ ਜਿਹੜੀਆਂ ਇਹ ਸਰਵਿਸਿਜ਼ ਜਿਹੜੀਆਂ ਜੀ ਉਹ ਬਹਾਲ ਹੋ ਰਹੀਆਂ ਨੇ, ਇੱਕ ਡਰ ਜਿਹੜਾ ਜੀ ਉਹ ਸਰਕਾਰ ਦੇ ਮਨ ਦੇ ਅੰਦਰ ਜਿਹੜਾ ਜੀ ਪਿਆ ਹੋਇਆ ਕਿ ਉਹਦੇ ਨਾਲ ਬਹੁਤ ਕੁਝ ਸਾਹਮਣੇ ਜਿਹੜਾ ਜੀ ਉਹ ਆ ਸਕਦਾ ਹੈ, ਜੋ ਪਿਛਲੇ ਦਿਨਾਂ ਦੇ ਦੌਰਾਨ ਬੰਦ ਦੇ ਵਿੱਚ ਲੋਕਾਂ ਨੇ ਉੱਥੇ ਝੱਲਿਆ ਜਾਂ ਫਿਰ ਅੱਜ ਵੀ ਜਿਹੜਾ ਜੀ ਉਹ ਝੱਲ ਰਹੇ ਆ। ਇਹ ਕਿਹਾ ਜਾ ਰਿਹਾ ਕਿ ਅਦਾਲਤ ਦੇ ਵਿੱਚ ਜਿਹੜੇ ਮਾਮਲੇ ਸੁਣਵਾਈ ਦੇ ਅਧੀਨ ਨੇ, ਉਦੋਂ ਪਹਿਲਾਂ ਸਰਕਾਰ ਜਿਹੜਾ ਜੀ ਇਹ ਦੱਸਣਾ ਚਾਹੁੰਦੀ ਆ ਤੇ ਉਹਨੇ ਸਾਰੀਆਂ ਪਾਬੰਦੀਆਂ ਜਿਹੜੀਆਂ ਜੀ ਉਹ ਵਾਪਸ ਲੈ ਲਈਆਂ ਨੇ। ਅਜੇ ਵੀ ਜਿਹੜੀ ਪ੍ਰੀਪੇਡ ਸਰਵਿਸ ਹੈ ਮੋਬਾਈਲ ਦੀ, ਉਹ ਸ਼ੁਰੂ ਨਹੀਂ ਕੀਤੀ ਗਈ। ਸਿਰਫ ਮੋਬਾਈਲ ਚੱਲ ਰਿਹਾ, ਉਹਦੇ ਉੱਤੇ ਨੈਟ ਜਿਹੜਾ ਉਹ ਨਹੀਂ ਚੱਲ ਰਿਹਾ, ਨਾ SMS ਜਿਹੜਾ ਜੀ ਉਹ ਕੀਤਾ ਜਾ ਸਕਦਾ ਹੈ। ਤੇ ਪਾਬੰਦੀਆਂ ਹਟਾਈਆਂ ਕਿਹੜੀਆਂ ਇਹਨਾਂ ਨੇ? ਪਾਬੰਦੀਆਂ ਦੇਖੋ ਹਟਾਉਣ ਨੂੰ ਇਹ ਕਹਿ ਰਹੇ ਆ ਜੀ, ਇੱਕ ਤਾਂ ਜਿਹੜੀ ਧਾਰਾ 144 ਜਿਹੜੀ ਲਾਈ ਹੋਈ ਸੀ, ਉਹ ਕਹਿੰਦੇ ਪਾਬੰਦੀਆਂ ਖਤਮ ਜਿਹੜੀਆਂ ਉਹ ਕਰ ਦਿੱਤੀਆਂ ਨੇ। ਦੂਸਰਾ ਜਿਹੜਾ ਜੀ ਉਹ ਇਹ ਕਹਿ ਰਹੇ ਆ ਕਿ ਜਿਹੜੇ ਕਰਫਿਊ ਵਰਗੇ ਹਾਲਾਤ ਸੀ ਉਹ ਅਸੀਂ ਠੀਕ ਕਰ ਦਿੱਤੇ ਆ। ਕਾਗਜ਼ਾਂ ਦੇ ਵਿੱਚ ਜਿਹੜੇ ਉੱਥੇ ਵਿਜ਼ਿਟਰ ਨੇ ਉਹਨਾਂ ਨੂੰ ਜਾਣ ਦੀ ਪਰਮਿਸ਼ਨ ਜਿਹੜੀ ਉਹ ਦੇ ਦਿੱਤੀ ਗਈ ਆ। ਪਰ ਇਹ ਆ ਕਿ ਜੇ ਕਿਸੇ ਨੇ ਵਿਜ਼ਿਟਰ ਦੀਆਂ, ਕਿਉਂਕਿ ਅਕਸਰ ਜਦੋਂ ਇਹੋ ਜਿਹੇ ਵਿਜ਼ਿਟ ਕਰਨ ਲੋਕ ਜਾਂਦੇ ਆ ਤਾਂ ਉਹ ਆਪਣੀਆਂ ਫੋਟੋਆਂ ਵਗੈਰਾ ਸੋਸ਼ਲ ਮੀਡੀਆ ਦੇ ਰਾਹੀਂ ਅਪਲੋਡ ਕਰਦੇ ਆ ਨਾ ਜੀ, ਪਰ ਉਹ ਕਿਸੇ ਨੇ ਦੇਖੀ ਨਹੀਂ ਕਿਸੇ ਜਗ੍ਹਾ ਦੇ ਉੱਤੇ ਕਿ ਕੋਈ ਜਿਹੜੀ ਉਹ ਅਪਲੋਡ ਹੋਈ ਹੋਵੇ। ਇਹ ਕਾਗਜ਼ਾਂ ਦੇ ਵਿੱਚ ਜਿਹੜੀਆਂ ਬਹੁਤੀਆਂ ਪਾਬੰਦੀਆਂ ਉਹ ਹਟਾਈਆਂ ਜਾ ਰਹੀਆਂ ਨੇ। ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਅਦਾਲਤ ਦੇ ਵਿੱਚ ਜਵਾਬ ਦੇਣਾ ਪੈਣਾ ਜੀ, ਉਹਦੇ ਕਰਕੇ ਇਹ ਅਸਲ ਦੇ ਵਿੱਚ ਦੱਸਿਆ ਜਾ ਰਿਹਾ ਵੀ ਹਟਾ ਲਿਆ ਸਾਰਾ ਕੁਝ। ਬਿਲਕੁਲ ਕੋਈ ਪਤਾ ਨਹੀਂ ਉੱਥੇ ਬੰਦਾ ਗਿਆ ਜਿੰਦਾ ਜਾਂ ਮਰ ਗਿਆ, ਕੋਈ ਖਬਰ ਨਹੀਂ ਨਿਕਲ ਸਕਦੀ। ਇਹਦਾ ਮਤਲਬ ਹੈ ਤਾਂ ਅੱਗੇ ਮੁੱਖ ਮੰਤਰੀ ਪੰਜਾਬ ਦੀ ਜੇ ਗੱਲ ਕਰੀਏ ਤਾਂ ਉਸਨੇ ਜਥੇਦਾਰ ਨੂੰ ਕਿਹਾ ਕਿ ਅਸੀਂ ਅਕਾਲ ਤਖ਼ਤ ਦੇ ਅੰਦਰ ਗੁਰਪੁਰਬ ਮਨਾਉਣ ਨੂੰ ਤਿਆਰ ਹਾਂ, ਪਰ ਜੇ ਸਾਨੂੰ ਪਰਮਿਸ਼ਨ ਮਿਲ ਜਾਏ। ਅਕਾਲ ਤਖ਼ਤ ਦੀ ਅਗਵਾਈ ਦੇ ਵਿੱਚ ਜੀ ਐਕਚੁਅਲੀ, ਕਿਉਂਕਿ ਇਹ ਮਾਮਲਾ ਜਿਹੜਾ ਜੀ ਚੱਲ ਰਿਹਾ, ਜਿਹੜੀ ਸਰਕਾਰ ਹੈ ਪੰਜਾਬ ਸਰਕਾਰ ਤੇ ਅਕਾਲੀ ਦਲ ਦੇ ਵਿਚਾਲੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿਚਾਲੇ ਤਾਂ ਨਹੀਂ, ਅਕਾਲੀ ਦਲ ਦੇ ਵਿਚਾਲੇ, ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਤੇ ਕਾਬਜ਼ ਜਿਹੜਾ ਜੀ ਉਹ ਅਕਾਲੀ ਦਲ ਬਾਦਲ ਹੈ। ਅਕਾਲੀ ਦਲ ਬਾਦਲ ਕਿਸੇ ਵੀ ਹਾਲਤ ਦੇ ਵਿੱਚ ਇਹ ਜਿਹੜੇ ਗੁਰਪੁਰਬ ਦੇ ਸਮਾਗਮ ਨੇ ਇਹਨਾਂ ਨੂੰ ਆਪਣੇ ਹੱਥੋਂ ਨਹੀਂ ਜਾਣ ਦੇਣਾ ਚਾਹੁੰਦਾ। ਉਹਨੂੰ ਇਹ ਲੱਗਦਾ ਹੈ ਕਿ ਉਹਦੀ ਖੁੱਸੀ ਹੋਈ ਜਿਹੜੀ ਜ਼ਮੀਨ ਹੈ ਸ਼ਾਇਦ ਉਹ ਵਾਪਸ ਆ ਸਕਦੀ ਆ, ਜਿਹੜੀ ਕਿਉਂਕਿ ਸੰਗਤ ਵੱਡੀ ਗਿਣਤੀ ਦੇ ਵਿੱਚ ਸੁਲਤਾਨਪੁਰ ਲੋਧੀ ਜਾਣੀ ਹੈ। ਸਰਕਾਰ ਜਿਹੜੀ ਹੈ ਜੀ ਉਹ ਇਹ ਨਹੀਂ ਚਾਹੁੰਦੀ ਕਿ ਅਕਾਲੀ ਦਲ ਜਿਹੜੇ ਸਟੇਜ ਲਾਵੇ, ਕਿਉਂਕਿ ਸ਼੍ਰੋਮਣੀ ਕਮੇਟੀ ਨੇ ਸਟੇਜ ਜਿਹੜੀ ਲਾਉਣੀ ਹੈ ਉਹ ਅਕਾਲੀ ਦਲ ਦੀ ਸਟੇਜ ਹੀ ਹੋਣੀ ਹੈ ਕਿ ਉਸ ਸਟੇਜ ਦੇ ਉੱਤੇ ਜਾਇਆ ਜਾਵੇ। ਲਗਾਤਾਰ ਇਹ ਰੇੜਕਾ ਜਿਹੜਾ ਜੀ ਉਹ ਚੱਲ ਰਿਹਾ, ਔਰ ਇਸ ਮਾਮਲੇ ਦੇ ਵਿੱਚ ਹੁਣ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਨੇ ਇੱਕ ਹੋਰ ਪਹਿਲ ਕਰਦਿਆਂ ਸੁਲਤਾਨਪੁਰ ਲੋਧੀ ਦੇ ਵਿੱਚ 11 ਤੇ 12 ਨਵੰਬਰ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਦੇ ਨਾਲ ਅਕਾਲ ਤਖ਼ਤ ਦੇ ਜਥੇਦਾਰ ਦੀ ਸਰਪ੍ਰਸਤੀ ਦੇ ਹੇਠ ਸਮਾਗਮ ਕਰਵਾਉਣ ਦੀ ਪੇਸ਼ਕਸ਼ ਜਿਹੜੀ ਹੈ ਜੀ ਉਹ ਕੀਤੀ ਆ। ਮੁੱਖ ਮੰਤਰੀ ਨੇ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਨਾਲ ਫੋਨ ਦੇ ਉੱਤੇ ਗੱਲਬਾਤ ਕੀਤੀ ਆ, ਔਰ ਉਹਦੇ ਦੋ ਮੰਤਰੀ ਜਿਹੜੇ ਚਰਨਜੀਤ ਸਿੰਘ ਚੰਨੀ ਤੇ ਸੁਖਜਿੰਦਰ ਸਿੰਘ ਰੰਧਾਵਾ ਸੂਬਾ ਸਰਕਾਰ ਦੀ ਇਹ ਪੇਸ਼ਕਸ਼ ਲੈ ਕੇ ਜਥੇਦਾਰ ਨੂੰ ਮਿਲੇ ਵੀ ਹੈ। ਦੋਨਾਂ ਮੰਤਰੀਆਂ ਨੇ ਵੀ ਇਹ ਗੱਲ ਕਹੀ ਹੈ ਕਿ ਜਦੋਂ ਹੁਣ ਮੁੱਖ ਮੰਤਰੀ ਦੇ ਵੱਲੋਂ ਜਥੇਦਾਰ ਨੂੰ ਇਹ ਬੇਨਤੀ ਕੀਤੀ ਗਈ ਆ ਕਿ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਹੁਕਮ ਦੇਣ ਕਿ ਉਹ ਅਧਿਕਾਰਤ ਸਮਾਗਮ ਨੂੰ ਕਰਵਾਉਣ ਦੇ ਵਿੱਚ ਸਹਿਯੋਗ ਦੇਣ, ਤਾਂ ਕਿ ਵੱਖਰਾ ਸਟੇਜ ਸਜਾਉਣ ਦੇ ਵਾਸਤੇ ਸੰਗਤ ਦੇ ਪੈਸੇ ਦੇ ਵਿੱਚੋਂ ਖਰਚੇ ਜਾ ਰਹੇ 12 ਤੋਂ 15 ਕਰੋੜ ਰੁਪਏ ਵਿਅਰਥ ਨਾ ਜਾਣ, ਜਦੋਂ ਕਿ ਸੂਬਾ ਸਰਕਾਰ ਦੇ ਵੱਲੋਂ ਪਹਿਲਾਂ ਹੀ ਇਸ ਇਤਿਹਾਸਕ ਦਿਹਾੜੇ ਦੇ ਮੌਕੇ ਦੇ ਉੱਤੇ ਲੋੜੀਂਦਾ ਢਾਂਚਾ ਜਿਹੜਾ ਜੀ ਉਹ ਤਿਆਰ ਕੀਤਾ ਜਾ ਚੁੱਕਿਆ। ਮੁੱਖ ਮੰਤਰੀ ਨੇ ਇਹ ਵੀ ਜਿਹੜਾ ਜੀ ਗੱਲ ਆਖੀ ਆ ਜਥੇਦਾਰ ਨੂੰ ਕਿ ਇਹ ਜਿਹੜਾ ਪੈਸਾ ਧਰਮ ਪ੍ਰਚਾਰ ਕੰਮ ਵਾਲੇ ਪਾਸੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜਾ ਲਾਵੇ, ਜਿਹੜਾ ਕਿ ਉਹਦਾ ਮੁੱਖ ਕਾਰਜ ਹੈ, ਤੇ ਜਿੱਥੋਂ ਤੱਕ ਸਟੇਜ ਦੀ ਗੱਲ ਹੈ ਉਹ ਸਰਕਾਰ ਜਿਹੜੀ ਜੀ ਬਣਾ ਕੇ ਦੇਊਗੀ। ਪਰ ਉਹਨਾਂ ਨੇ ਸ਼ਰਤ ਇਹ ਲਾਈ ਹੈ ਕਿ ਇਹ ਅਕਾਲ ਤਖ਼ਤ ਦੇ ਜਥੇਦਾਰ ਦੀ ਸਰਪ੍ਰਸਤੀ ਦੇ ਹੇਠ ਹੋਵੇ। ਇਹ ਵੀ ਕਿਹਾ ਗਿਆ ਕਿ ਦੋ ਸਟੇਜਾਂ ਤੋਂ ਕਰਵਾਏ ਜਾਣ ਵਾਲੇ ਵੱਖੋ ਵੱਖਰੇ ਸਮਾਗਮ ਸੰਗਤਾਂ ਦੇ ਵਿੱਚ ਉਲਝਣ ਜਿਹੜੀ ਜੀ ਉਹ ਪਾਉਣਗੇ। ਸੂਬਾ ਸਰਕਾਰ ਦੇ ਵੱਲੋਂ ਕੀਤੀ ਪੇਸ਼ਕਸ਼ ਦੇ ਅਨੁਸਾਰ ਮੁੱਖ ਸਮਾਗਮ ਦੇ ਦੌਰਾਨ ਕਿਸੇ ਨੂੰ ਕੋਈ ਰਾਜਨੀਤਿਕ ਭਾਸ਼ਣ ਦੇਣ ਦੀ ਇਜਾਜ਼ਤ ਨਹੀਂ ਹੋਊਗੀ। ਇਹਦੇ ਸਮਾਗਮ ਦੇ ਦੌਰਾਨ ਸਟੇਜ ਦੇ ਉੱਤੇ ਸਿਰਫ 5 ਤਖ਼ਤਾਂ ਦੇ ਜਥੇਦਾਰ, ਦਰਬਾਰ ਸਾਹਿਬ ਦਾ ਹੈੱਡ ਗ੍ਰੰਥੀ, ਪ੍ਰਧਾਨ ਮੰਤਰੀ ਜਾਂ ਕੇਂਦਰ ਸਰਕਾਰ ਦਾ ਕੋਈ ਇੱਕ ਸੀਨੀਅਰ ਨੁਮਾਇੰਦਾ, ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ, ਮੁੱਖ ਮੰਤਰੀ ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਿਹੜੇ ਜੀ ਉਹ ਬਹਿਣਗੇ। ਹੁਣ ਸਵਾਲ ਇਹ ਆ ਕਿ ਅਜੇ ਜਥੇਦਾਰ ਨੇ ਇਸ ਮਾਮਲੇ ਦੇ ਉੱਤੇ ਕੋਈ ਹੁੰਗਾਰਾ ਨਹੀਂ ਦਿੱਤਾ, ਕਿਉਂਕਿ ਹੁੰਗਾਰਾ ਜਿਹੜਾ ਉਹਨਾਂ ਨੇ ਦੇਣਾ ਉਹ ਉਹਨਾਂ ਨੇ ਜਿਨ੍ਹਾਂ ਨੂੰ ਪੁੱਛ ਕੇ ਦੇਣਾ ਉਹ ਕਿਵੇਂ ਚਾਹਣਗੇ ਕਿ ਜੇ ਇੰਨਾ ਕੁਝ ਕਰਨਾ ਵੀ ਆ ਤੇ ਸਟੇਜ ਦੇ ਉੱਤੇ ਉਹਨਾਂ ਦਾ ਨਾਮ ਨਾ ਹੋਵੇ। ਸਟੇਜ ਦੇ ਉੱਤੇ ਨਾਮ ਦੇ ਵਾਸਤੇ ਉੱਤੇ ਸਟੇਜ ਦੇ ਉੱਤੇ ਸਿਰਫ ਆਪ ਜਿਹੜਾ ਜੀ ਉਹ ਬੈਠਣ ਦੇ ਵਾਸਤੇ ਤਾਂ ਇੰਨਾ ਕੁਝ ਜਿਹੜਾ ਜੀ ਉਹ ਕਰ ਰਹੇ ਆ।
ਲੱਗਦਾ ਇਉਂ ਆ ਵੀ ਇਹ ਜਿਹੜਾ ਰੇੜਕਾ ਇਹ ਮੁੱਕਣ ਦੇ ਚਾਂਸਸ ਅਜੇ ਜਿਹੜੇ ਜੀ ਉਹ ਘੱਟ ਨੇ, ਪਰ ਅਕਾਲ ਤਖਤ ਦੇ ਜਥੇਦਾਰ ਦਾ ਇਹਦੇ ਉੱਤੇ ਪ੍ਰਤੀਕਰਮ ਜਿਹੜਾ ਜੀ ਉਹ ਵੀ ਵੇਖਣ ਯੋਗ ਹੋਊਗਾ ਕਿ ਉਹ ਕੀ ਪ੍ਰਤੀਕਰਮ ਇਹਦੇ ਉੱਤੇ ਦਿੰਦੇ ਆ ਜੀ। ਤੇ ਅੱਗੇ ਗੱਲ ਕਰਦੇ ਹਾਂ, ਜੋ ਪੰਥ ਵਿੱਚੋਂ ਛੇਕੇ ਗਏ ਨੇ ਉਹਨਾਂ ਦੀ ਗੱਲ ਚੱਲ ਰਹੀ ਆ ਕਿ ਉਹਨਾਂ ਨੂੰ ਪੰਥ ਵਿੱਚ ਵਾਪਸ ਲਿਆ ਜਾ ਸਕਦਾ ਆ, ਪਰ ਜਥੇਦਾਰ ਵੱਲੋਂ ਦਿੱਤੀ ਗਈ ਜਿਹੜੀ ਮਾਫੀ ਹੋਊਗੀ ਉਹ ਕਿਹਨਾਂ ਨੂੰ ਰਾਸ ਆਵੇਗੀ? ਦੇਖੋ, ਇਹਦੇ ਉੱਤੇ ਜਿਹੜੀ ਨਾ ਜੀ ਇੱਕ ਚਰਚਾ ਜਿਹੜੀ ਵੱਡੀ ਛਿੜ ਪਈ ਹੈ ਕਿ ਇਹ ਕਿਹੋ ਜਿਹਾ ਜਿਹੜਾ ਜੀ ਆਫਰ ਹੈ ਜਿਹਦੇ ਵਿੱਚ ਇਹ ਕਿਹਾ ਗਿਆ ਜੀ ਕਿ ਤੁਸੀਂ ਆ ਜਾਓ ਤੇ ਆ ਕੇ ਮੁਆਫੀਨਾਮਾ ਜਿਹੜਾ ਜੀ ਉਹ ਦੇ ਦਿਓ। ਹੁਣ ਬਹੁਤ ਸਾਰੀਆਂ ਇਸ ਤਰ੍ਹਾਂ ਦੇ ਜਿਹੜੀਆਂ ਜੀ ਉਹ ਸ਼ਖਸੀਅਤਾਂ ਹੈਗੀਆਂ ਨੇ ਜਿਨ੍ਹਾਂ ਨੂੰ ਪੰਥ ਤੋਂ ਵਰ੍ਹਿਆਂ ਤੋਂ ਜਿਹੜਾ ਉਹ ਛੇਕਿਆ ਹੋਇਆ, ਜੇ ਉਹਨਾਂ ਨੇ ਮੁਆਫੀ ਮੰਗਣੀ ਹੁੰਦੀ ਤੇ ਉਹ ਉਦੋਂ ਹੀ ਉਹਨਾਂ ਦਾ ਪ੍ਰਤੀਕਰਮ ਸੁਣ ਲਿਆ ਜਾਂਦਾ। ਜੇ ਤੁਸੀਂ ਇਹਦੇ ਵਿੱਚ ਜਿਹੜੇ ਕੁਝ ਲੋਕ ਸ਼ਾਮਲ ਨੇ ਛੇਕਿਆ ਹੋਇਆਂ ਦੇ ਵਿੱਚ, ਚਾਹੇ ਉਹ ਪ੍ਰੋਫੈਸਰ ਦਰਸ਼ਨ ਸਿੰਘ ਹੁਰੀ ਨੇ, ਚਾਹੇ ਉਹ ਜਿਹੜੇ ਹਰਜਿੰਦਰ ਸਿੰਘ ਦਲਗੀਰ ਹੁਰੀ ਨੇ, ਚਾਹੇ ਉਹ ਸਪੋਕਸਮੈਨ ਅਖਬਾਰ ਦੇ ਜਿਹੜੇ ਦੀ ਉਹ ਐਡੀਟਰ ਨੇ, ਚਾਹੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚੋਂ ਕੁਝ ਲੋਕ, ਜਦੋਂ ਇਹ ਵਿਵਾਦ ਛਿੜਿਆ ਸੀਗਾ ਤੱਪੜਾਂ ਵਾਲਾ ਤੇ ਕੁਰਸੀਆਂ ਵਾਲਾ, ਉਹ ਲੋਕ ਨੇ, ਉਹ ਉਦੋਂ ਵੀ ਇਹ ਗੱਲ ਕਹਿੰਦੇ ਸੀਗੇ ਕਿ ਤੁਸੀਂ ਸਾਡੇ ਨਾਲ ਬਹਿ ਕੇ ਆਮੋ ਸਾਹਮਣੇ ਜਿਹੜੀ ਦੀ ਉਹ ਗੱਲ ਕਰੋ। ਇਹਨਾਂ ਸਾਰਿਆਂ ਦੀ ਤਕਰੀਬਨ ਇੱਕੋ ਜਿਹਾ ਜਿਹੜਾ ਦੀ ਉਹ ਰਿਹਾ, ਇਹ ਸੁਣਿਆ ਨਹੀਂ ਉਦੋਂ ਗਿਆ। ਹੁਣ ਇਹ ਭਲਾ ਜਿਹੜਾ ਜੀ ਉੱਥੇ ਜਾ ਕੇ ਕਿਉਂ ਇਹ ਗੱਲ ਜਿਹੜੀ ਦੀ ਕਹਿਣਗੇ, ਮੁਆਫੀ ਜਿਹੜੀ ਦੀ ਉਹ ਮੰਗਣਗੇ ਕਿ ਲਓ ਜੀ ਅਸੀਂ ਮੁਆਫੀ ਮੰਗ ਲਈ, ਹੁਣ ਸਾਨੂੰ ਮਾਫ ਕਰ ਦਿਓ। ਜੇ ਮੁਆਫੀ ਵਾਲੀ ਗੱਲ ਹੁੰਦੀ ਤੇ ਇਹ ਇੱਥੋਂ ਤੱਕ ਜਾਣਾ ਹੀ ਨਹੀਂ ਸੀਗਾ ਜੀ। ਹੋਣਾ ਤਾਂ ਇਹ ਚਾਹੀਦਾ ਸੀਗਾ, ਜਥੇਦਾਰ ਦੀ ਅਪੀਲ ਤਾਂ ਇਹ ਚਾਹੀਦੀ ਸੀਗੀ ਵੀ ਤੁਸੀਂ ਆ ਜਾਓ, ਅਸੀਂ ਇਸ ਮਾਮਲੇ ਦੇ ਉੱਤੇ ਜਿਹੜੀ ਜੀ ਉਹ ਵੱਡਾ ਸਾਰਾ ਜੇਰਾ ਵਿਖਾਉਂਦਿਆਂ ਹੋਇਆਂ ਜਿਹੜਾ ਜੀ ਪੰਥ ਦੇ ਵਿੱਚ ਤੁਹਾਨੂੰ ਸ਼ਾਮਲ ਕਰ ਲਾਂਗੇ। ਉਹਦੇ ਉੱਤੇ ਵੀ ਕਈ ਕਿੰਤੂ ਪਰੰਤੂ ਨੇ ਵੀ ਆਉਣਗੇ ਜਾਂ ਨਹੀਂ ਆਉਣਗੇ, ਪਰ ਇਹਦੇ ਵਿੱਚ ਜਿਹੜੀ ਅਹਿਮ ਗੱਲ ਹੈ ਨਾ ਜੀ ਉਹ ਵੇਖਣ ਵਾਲੀ ਇਹ ਆ ਕਿ ਦੋ ਚਿੱਠੀਆਂ ਇੱਥੇ ਜਿਹੜੀਆਂ ਜੀ ਉਹ ਪਈਆਂ ਨੇ। ਅਸਲ ਦੇ ਵਿੱਚ ਇਹ ਕਿਹਾ ਜਾ ਰਿਹਾ ਹੈ ਕਿ ਇਹ ਜਿਹੜੀਆਂ ਦੋ ਚਿੱਠੀਆਂ ਮਾਫੀਨਾਮੇ ਵਾਲੀਆਂ ਨੇ, ਉਹਨਾਂ ਨੂੰ ਪ੍ਰਵਾਨ ਕਰਨ ਦੇ ਵਾਸਤੇ ਇਹ ਬਹੁਤਾ ਕੁਝ ਜਿਹੜਾ ਜੀ ਉਹ ਕੀਤਾ ਗਿਆ। ਅਜੇ ਕਿੰਨੇ ਕੁ ਲੋਕ ਨੇ ਜਿਹੜੇ ਛੇਕੇ ਹੋਏ ਉਹ ਅਪਰੋਚ ਕਰਦੇ ਆ, ਇਹਦੇ ਵਾਸਤੇ ਕੁਝ ਦਿਨ ਬੇਸ਼ੱਕ ਇੰਤਜ਼ਾਰ ਕਰਨਾ ਪਊਗਾ, ਪਰ ਦੋ ਚਿੱਠੀਆਂ ਲਈ ਤਾਂ ਇੰਤਜ਼ਾਰ ਨਹੀਂ ਨਾ ਕਰਨਾ ਪੈ ਰਿਹਾ। ਇੱਕ ਤਾਂ ਇਹਦੇ ਵਿੱਚ ਸੁੱਚਾ ਸਿਉਂ ਲਗਾਹ ਵਾਲੀ ਚਿੱਠੀ ਆ ਜਿਹਨੂੰ ਪੰਥ ਦੇ ਵਿੱਚੋਂ ਜਿਹੜਾ ਜੀ ਉਹ ਛੇਕਿਆ ਗਿਆ ਸੀਗਾ। ਦੂਜੀ ਜਿਹੜੀ ਚਿੱਠੀ ਆ ਇਹਦੇ ਵਿੱਚ ਚਰਨਜੀਤ ਸਿੰਘ ਚੱਢਾ ਦੀ ਸ਼ਾਮਲ ਹੈ, ਜਿਹੜੇ ਚੀਫ ਖਾਲਸਾ ਦੀਵਾਨ ਦਾ ਸਾਬਕਾ ਪ੍ਰਧਾਨ ਹੈ, ਸਾਬਕਾ ਅਕਾਲੀ ਮੰਤਰੀ ਸੁੱਚਾ ਸਿਉਂ ਲਗਾਹ ਹੈ। ਦੋਨਾਂ ਦੇ ਉੱਤੇ ਜਿਹੜੇ ਦੋਸ਼ ਸੀ ਉਹ ਤਕਰੀਬਨ ਮਿਲਦੇ ਜੁਲਦੇ ਸੀਗੇ। ਸੁੱਚਾ ਸਿਉਂ ਲਗਾਹ ਹੋਰੀ ਜ਼ਿਆਦਾ ਚਰਚਿਤ ਰਹੇ ਨੇ, ਚਰਨਜੀਤ ਸਿੰਘ ਚੱਢਾ ਜਿਹੜਾ ਦੀ ਉਹ ਥੋੜਾ ਘੱਟ ਚਰਚਿਤ ਰਿਹਾ। ਇਹ ਕਿਹਾ ਜਾ ਰਿਹਾ ਹੈ ਕਿ ਇਹ ਮੁਆਫੀ ਦੀ ਜਿਹੜੀ ਆੜ ਹੈ ਉਹ ਵੀ ਅਕਾਲੀ ਦਲ ਦੇ ਵੱਲੋਂ ਜਿਹੜੀ ਹੈ ਜੀ ਉਹ ਕਰਵਾਈ ਗਈ ਐਡਵਰਟਾਈਜ਼ਮੈਂਟ ਹੈ, ਤਾਂ ਕਿ ਕਮ ਸੇ ਕਮ ਸੁੱਚਾ ਸਿਉਂ ਲਗਾਹ ਨੂੰ, ਕਿਉਂਕਿ ਮਾਝੇ ਦੇ ਵਿੱਚ ਕਿਹਾ ਜਾ ਰਿਹਾ ਹੈ ਕਿ ਉਸ ਖੇਤਰ ਦੇ ਵਿੱਚ ਉਹਨੂੰ ਜਿਹੜਾ ਜੀ ਨੇਤਾ ਨਹੀਂ ਕੋਈ ਮਿਲ ਰਿਹਾ ਸੁੱਚਾ ਸਿਉਂ ਲਗਾਹ ਵਰਗਾ। ਤੇ ਦੂਜਾ ਉਹ ਜਿਹੜਾ ਜੀ ਚੀਫ ਖਾਲਸਾ ਦੀਵਾਨ ਦੇ ਸਾਬਕਾ ਪ੍ਰਧਾਨ ਜਿਹੜੇ, ਕਿਉਂਕਿ ਚਰਨਜੀਤ ਚੱਢਾ ਹੋਰਾਂ ਦਾ ਜਿੰਨੀ ਦੇਰ ਕਬਜ਼ਾ ਰਿਹਾ ਉਹ ਅਕਾਲੀ ਦਲ ਦੀ ਮਨ ਦਾ ਸੁਣਦਾ ਰਿਹਾ, ਇਸ ਕਰਕੇ ਉਹਦੀ ਵੀ ਪੰਥ ਦੇ ਵਿੱਚ ਜਿਹੜਾ ਜੀ ਉਹ ਵਾਪਸੀ ਕਰਾਉਣਾ ਚਾਹੁੰਦੇ ਆ। ਇਹ ਨਹੀਂ ਹੁਣ ਪਤਾ ਕਿ ਕਿੰਨੇ ਲੋਕ ਜਿਹੜੇ ਨੇ ਜੀ ਉੱਥੇ ਜਾਣਗੇ ਜਿਹੜੇ ਛੇਕੇ ਹੋਏ ਆ ਤੇ ਇਹ ਮੁਆਫੀ ਜਿਹੜੀ ਉਹ ਲੈ ਆਉਣਗੇ, ਪਰ ਇੰਨਾ ਜ਼ਰੂਰ ਹੈ ਕਿ ਇਹ ਦੋ ਵਿਅਕਤੀ ਜਿਹੜੇ ਨੇ, ਜੇ ਇਹਨਾਂ ਨੂੰ ਉਹਨਾਂ ਦੀਆਂ ਪਹਿਲਾਂ ਦਿੱਤੀਆਂ ਚਿੱਠੀਆਂ ਦੇ ਕਰਕੇ ਜਿਹੜਾ ਜੀ ਉਹ ਵਾਪਸ ਲੈ ਲਿਆ ਜਾਂਦਾ ਤੇ ਸ਼ਾਇਦ ਪੰਥ ਦੇ ਵਿੱਚ ਇੱਕ ਨਵਾਂ ਵਿਵਾਦ ਜਿਹੜਾ ਜੀ ਉਛੜਨ ਵਾਲਾ ਹੈ। ਪਰ ਅਕਾਲੀ ਦਲ ਤੇ ਨਵੀਂ ਰੂਹ ਫੂਕਣੀ ਚਾਹੁੰਦਾ ਨਾ, ਕਿਉਂਕਿ ਸੁੱਚਾ ਸਿੰਘ ਤੇ ਸੁੱਚਾ ਸਿੰਘ ਹੀ ਆ। ਅੱਗੇ ਪੀ ਚਿਦੰਬਰਮ ਦੀ ਜੇ ਗੱਲ ਕਰੀਏ ਤਾਂ ਉਸ ਦੀ ਗ੍ਰਿਫਤਾਰੀ ਦੇ ਮਨਜ਼ੂਰੀ ਮਿਲ ਗਈ। ਐਕਚੁਅਲੀ ਜੀ ਪੀ ਚਿਦੰਬਰਮ ਜਿਹੜਾ ਕਿ ਪਿਛਲੇ ਜਿਹੜਾ ਜੀ 1 ਮਹੀਨੇ ਦੇ ਕਰੀਬ ਤੋਂ ਜੇਲ੍ਹ ਦੇ ਵਿੱਚ ਹੈ, ਉਹਨੂੰ ਇੱਕ ਹੋਰ ਮਾਮਲੇ ਦੇ ਵਿੱਚ, ਕਿਉਂਕਿ ਈਡੀ ਨੇ ਵੀ ਉਹਦੇ ਉੱਤੇ ਮਾਮਲਾ ਦਰਜ ਕੀਤਾ ਹੋਇਆ, ਦਿੱਲੀ ਦੀ ਵਿਸ਼ੇਸ਼ ਅਦਾਲਤ ਨੇ ਇਨਫੋਰਸਮੈਂਟ ਡਾਇਰੈਕਟੋਰੇਟ ਨੂੰ ਸਾਬਕਾ ਵਿੱਤ ਮੰਤਰੀ ਪੀ ਚਿਦੰਬਰਮ ਤੋਂ ਪੁੱਛਗਿੱਛ ਕਰਨ ਤੇ ਉਹਦੀ ਗ੍ਰਿਫਤਾਰੀ ਦੀ ਇਜਾਜ਼ਤ ਜਿਹੜੀ ਹੈ ਜੀ ਉਹ ਦੇ ਦਿੱਤੀ ਹੈ। ਅਦਾਲਤ ਨੇ ਈਡੀ ਨੂੰ ਚਿਦੰਬਰਮ ਤੋਂ ਅੱਧਾ ਘੰਟਾ ਪੁੱਛਗਿੱਛ ਕਰਨ ਦੀ ਜਿਹੜੀ ਹੈ ਜੀ ਉਹ ਪਰਮਿਸ਼ਨ ਦਿੱਤੀ ਹੈ। ਈਡੀ ਨੇ ਆਈਨੈਕਸ ਮੀਡੀਆ ਕੇਸ ਦੇ ਵਿੱਚ ਮਨੀ ਲਾਂਡਰਿੰਗ ਦੇ ਵਿੱਚ ਪੁੱਛਗਿੱਛ ਲਈ ਚਿਦੰਬਰਮ ਨੂੰ ਹਿਰਾਸਤ ਦੇ ਵਿੱਚ ਲੈਣ ਦੀ ਪਰਮਿਸ਼ਨ ਮੰਗੀ ਸੀਗੀ। ਇਸ ਮਾਮਲੇ ਦੇ ਵਿੱਚ ਵਿਸ਼ੇਸ਼ ਅਦਾਲਤ ਨੇ ਚਿਦੰਬਰਮ ਨੂੰ ਗ੍ਰਿਫਤਾਰ ਕਰਨ ਦੇ ਵਾਸਤੇ ਈਡੀ ਦੀ ਲਾਈ ਅਰਜ਼ੀ ਦੇ ਉੱਤੇ ਆਪਣਾ ਫੈਸਲਾ ਜਿਹੜਾ ਜੀ ਉਹ ਸੁਰੱਖਿਅਤ ਰੱਖਿਆ ਸੀਗਾ, ਔਰ ਹੁਣ ਈਡੀ ਦੇ ਵੱਲੋਂ
ਜਿਹੜੇ ਸੀਗੇ ਜੀ ਉਹ ਤੁਸ਼ਾਰ ਮਹਿਤਾ ਨੇ ਕੋਰਟ ਦੇ ਅੰਦਰ ਚਿਦੰਬਰਮ ਤੋਂ ਪੁੱਛਗਿੱਛ ਦੀ ਇਜਾਜ਼ਤ ਮੰਗੀ, ਪਰ ਚਿਦੰਬਰਮ ਦੇ ਵਕੀਲ ਜਿਹੜੇ ਕਪਿਲ ਸਿੱਬਲ ਨੇ ਉਹਨੇ ਇਹਦੇ ਉੱਤੇ ਕਿੰਤੂ ਪਰੰਤੂ ਕੀਤਾ। ਹੁਣ ਈਡੀ ਜਿਹੜੀ ਆ ਉਹ ਤਿਹਾੜ ਜੇਲ੍ਹ ਦੇ ਵਿੱਚ ਜਾ ਕੇ ਜਿਹੜਾ ਹੁਣ ਦਿਨ ਚੜ ਰਿਹਾ ਜੀ ਇੰਡੀਆ ਦੇ ਵਿੱਚ, ਉਹਦੇ 'ਚ ਜਿਹੜਾ ਜੀ ਪੁੱਛਗਿੱਛ ਕਰੂਗੀ ਤਿਹਾੜ ਜੇਲ੍ਹ ਦੇ ਵਿੱਚ ਜਾ ਕੇ। ਇਹ ਤੋਂ ਪਹਿਲਾਂ ਚਿਦੰਬਰਮ ਨੇ ਸੁਪਰੀਮ ਕੋਰਟ ਦੇ ਵਿੱਚ ਆਪਣੀ ਜ਼ਮਾਨਤ ਦੀ ਅਰਜ਼ੀ ਦਾਖਲ ਕੀਤੀ ਸੀਗੀ। ਚਿਦੰਬਰਮ ਦੇ ਵੱਲੋਂ ਪੇਸ਼ ਹੋਏ ਵਕੀਲ ਜਿਹੜੇ ਸੀ ਉਹਨਾਂ ਨੇ ਅਦਾਲਤ ਨੂੰ ਕਿਹਾ ਕਿ ਇਸ ਮਾਮਲੇ ਦੇ ਵਿੱਚ ਸਾਬਕਾ ਮੰਤਰੀ ਤੇ ਉਹਦੇ ਪਰਿਵਾਰ ਦੇ ਕਿਸੇ ਮੈਂਬਰ ਦੇ ਉੱਤੇ ਗਵਾਹਾਂ ਨੂੰ ਪ੍ਰਭਾਵਿਤ ਕਰਨ ਜਾਂ ਉਹਨਾਂ ਦੇ ਕੋਲੇ ਜਾਣ ਦਾ ਕੋਈ ਦੋਸ਼ ਨਹੀਂਗਾ। ਵਕੀਲਾਂ ਨੇ ਅਦਾਲਤ ਨੂੰ ਇਹ ਵੀ ਕਿਹਾ ਕਿ CBI ਚਿਦੰਬਰਮ ਨੂੰ ਬੇਇੱਜ਼ਤ ਕਰਕੇ ਜੇਲ੍ਹ ਦੇ ਵਿੱਚ ਜਿਹੜਾ ਜੀ ਉਹ ਰੱਖਣਾ ਚਾਹੁੰਦੀ ਆ। ਇਸ ਮਾਮਲੇ ਵਿੱਚ CBI ਦੇ ਵੱਲੋਂ ਤੁਸ਼ਾਰ ਮਹਿਤਾ ਜਿਹੜੇ ਜੀ ਉਹ ਪੇਸ਼ ਹੋਏ। ਚਿਦੰਬਰਮ ਦੇ ਵਕੀਲਾਂ ਨੇ ਸੁਪਰੀਮ ਕੋਰਟ ਦੇ ਸਾਹਮਣੇ ਚਿਦੰਬਰਮ ਦੀ ਜ਼ਮਾਨਤ ਦੀ ਅਰਜ਼ੀ ਜਿਹੜੀ ਸੀ ਉਹ ਖਾਰਜ ਕਰਨ ਸੰਬੰਧੀ ਦਿੱਲੀ ਕੋਰਟ ਦੇ ਹੁਕਮਾਂ ਦੇ ਉੱਤੇ ਵੀ ਸਵਾਲ ਖੜੇ ਕੀਤੇ। 30 ਸਤੰਬਰ ਨੂੰ ਕੋਰਟ ਨੇ ਉਹਨਾਂ ਦੀ ਤੀਜੀ ਵਾਰੀ ਹਿਰਾਸਤ ਵਿੱਚ ਭੇਜਣ ਦੇ ਹੁਕਮ ਜਿਹੜੇ ਉਹ ਦਿੱਤੇ ਸੀਗੇ ਔਰ ਆਈਨੈਕਸ ਮੀਡੀਆ ਕੇਸ ਦੇ ਵਿੱਚ ਭ੍ਰਿਸ਼ਟਾਚਾਰ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਸਾਬਕਾ ਵਿੱਤ ਮੰਤਰੀ ਚਿਦੰਬਰਮ ਤਿਹਾੜ ਜੇਲ੍ਹ ਦੇ ਵਿੱਚ ਜਿਹੜਾ ਜੀ ਉਹ ਬੰਦ ਹੈ। ਚਿਦੰਬਰਮ ਨੂੰ CBI ਨੇ 21 ਅਗਸਤ ਨੂੰ ਉਹਦੇ ਘਰ ਤੋਂ ਜਿਹੜਾ ਜੀ ਉਹ ਗ੍ਰਿਫਤਾਰ ਕੀਤਾ ਸੀਗਾ। ਉਦੋਂ ਬਾਅਦ ਉਹਨੂੰ ਜੁਡੀਸ਼ੀਅਲ ਕਸਟਡੀ ਦੇ ਉੱਤੇ ਜਿਹੜਾ ਜੀ ਉਹ ਭੇਜਿਆ ਗਿਆ ਸੀਗਾ। ਹੁਣ ਈਡੀ ਜਦੋਂ ਜਾ ਕੇ ਉੱਤੋਂ ਪੁੱਛਗਿੱਛ ਜਿਹੜੀ ਜੀ ਉਹ ਕਰੂਗੀ ਤਿਹਾੜ ਜੇਲ੍ਹ ਦੇ ਵਿੱਚ, ਉਹ ਆ ਕੇ ਅਦਾਲਤ ਨੂੰ ਇਹ ਕਹਿ ਸਕਦੀ ਹੈ, ਉਹ ਕਹੂਗੀ ਵੀ ਇਹੀ ਕਿ P ਚਿਦੰਬਰਮ ਨੇ ਸਹਿਯੋਗ ਨਹੀਂ ਦਿੱਤਾ, ਇਸ ਕਰਕੇ ਉਹਨੂੰ ਅਰੈਸਟ ਦੀ ਜਿਹੜੀ ਹੈ ਜੀ ਉਹ ਪਰਮਿਸ਼ਨ ਦਿੱਤੀ ਜਾਵੇ। ਕਿਉਂਕਿ ਈਡੀ ਇਹ ਸਮਝਦੀ ਹੈ ਕਿ CBI ਵਾਲੇ ਕੇਸ ਦੇ ਵਿੱਚ ਜਿਹੜੀ ਆ ਉਹ P ਚਿਦੰਬਰਮ ਨੂੰ ਜ਼ਮਾਨਤ ਮਿਲ ਸਕਦੀ ਹੈ ਛੇਤੀ, ਇਸ ਕਰਕੇ ਉਦੋਂ ਪਹਿਲਾਂ ਉਹ ਦੂਜੇ ਕੇਸ ਦੇ ਵਿੱਚ ਉਹਨੂੰ ਅਰੈਸਟ ਕਰਨਾ ਚਾਹੁੰਦੀ ਹੈ। ਜੀ ਜੀ, ਤੇ ਅੱਗੇ ਗੱਲ ਕਰਦੇ ਹਾਂ ਪਰਾਲੀ ਦੀ। ਪਰਾਲੀ ਸਾੜਨ ਦਾ ਕੰਮ ਪੰਜਾਬ ਦੇ ਵਿੱਚ ਸ਼ੁਰੂ ਤੇ ਲੋਕਾਂ ਦਾ ਸਾਹ ਘੁੱਟਣਾ ਵੀ ਸ਼ੁਰੂ ਹੈ। ਬਿਲਕੁਲ ਜੀ, ਉਸੇ ਤਰੀਕੇ ਨਾਲ ਜਾਰੀ ਹੈ ਜੀ। ਇਸ ਗੱਲ ਦੀ ਉਮੀਦ ਸੀਗੀ ਕਿ ਸ਼ਾਇਦ ਲੋਕ ਇਸ ਵਾਰੀ ਬਾਬੇ ਦਾ ਵਾਸਤਾ ਹੀ ਮੰਨ ਲੈਣ ਕਿ ਇਸ ਵਾਰੀ ਉਹਦਾ ਜਿਹੜਾ ਗੁਰਪੁਰਬ ਹੈ ਗੁਰੂ ਨਾਨਕ ਸਾਹਿਬ ਦਾ ਉਹ ਵੱਡੇ ਪੱਧਰ ਦੇ ਉੱਤੇ ਮਨਾਇਆ ਜਾ ਰਿਹਾ, ਜਿਹੜਾ ਕਿ ਵਾਤਾਵਰਨ ਦਾ এনवायरमेंट ਦਾ ਸੁਨੇਹਾ ਦਿੰਦਾ, ਪਰ ਲੋਕਾਂ ਦੇ ਉੱਤੇ ਇਹਦਾ ਕੋਈ ਅਸਰ ਜਿਹੜਾ ਜੀ ਉਹ ਨਹੀਂ ਦਿਸ ਰਿਹਾ। ਅਜੇ ਜਿਹੜੀ ਹੈ ਜੀ ਉਹ ਦੀਵਾਲੀ ਆਉਣੀ ਹੈ, ਦੁਸਹਿਰੇ ਨੇ ਜਿਹੜਾ ਜੀ ਉਹਨੇ ਵੀ ਪੋਲਿਊਸ਼ਨ ਕੀਤਾ। ਉੱਥੇ ਪਰਾਲੀ ਜਿਹੜੀ ਹੈ ਜੀ ਉਹ ਸੜਨ ਦੇ ਨਾਲ ਜਿਹੜਾ ਹਵਾ ਦਾ ਪ੍ਰਦੂਸ਼ਣ ਹੈ ਉਹ ਬਹੁਤ ਵੱਧ ਰਿਹਾ ਜੀ। ਇਹਦੇ ਨਾਲ ਲੋਕਾਂ ਨੂੰ ਸਾਹ ਲੈਣ ਦੇ ਵਿੱਚ ਤਕਲੀਫ ਤੇ ਚਮੜੀ ਰੋਗ ਜਿਹੜੇ ਆ ਜੀ ਉਹਦੀ ਸ਼ਿਕਾਇਤ ਇੱਕਦਮ ਜਿਹੜੀ ਜੀ ਉਹ ਵੱਧ ਗਈ ਹੈ। ਜਿਹੜਾ 에ਅਰ ਕੁਆਲਿਟੀ ਇੰਡੈਕਸ ਹੈ AQI ਜਿਹੜਾ 92 ਜਿਹੜਾ ਜੀ ਉਹ ਕਿਹਾ ਗਿਆ ਸੀਗਾ, ਜਦੋਂ ਕਿ ਇਹ ਇੱਕਦਮ ਵੱਧ ਕੇ 104 ਦੇ ਉੱਤੇ ਚਲੇ ਗਿਆ। ਸਵੇਰੇ ਔਰ ਸ਼ਾਮ ਨੂੰ 160 ਦੇ ਉੱਤੇ ਜਿਹੜਾ ਜੀ ਉਹ ਪਹੁੰਚ ਗਿਆ। ਹਰਿਆਣਾ ਤੇ ਦਿੱਲੀ ਵੀ ਇਹਦੀ ਲਪੇਟ ਦੇ ਵਿੱਚ ਜਿਹੜਾ ਜੀ ਉਹ ਦੱਸੇ ਗਏ ਆ। ਇਹ ਕਿਹਾ ਜਾ ਰਿਹਾ ਕਿ ਹਰ ਘੰਟੇ ਜਿਹੜੀ ਹੈ ਜੀ ਉਹ ਹਵਾ ਖਰਾਬ ਹੋ ਰਹੀ ਹੈ ਪੰਜਾਬ ਦੀ। ਪੰਜਾਬ ਦੇ ਨਾਲ ਨਾਲ ਹਰਿਆਣਾ, ਚੰਡੀਗੜ੍ਹ ਤੇ ਦਿੱਲੀ ਤੱਕ ਜਿਹੜੀ ਹੈ ਜੀ ਹਵਾ ਖਰਾਬ ਹੋ ਰਹੀ ਹੈ। ਹਰਿਆਣੇ ਦੇ ਜ਼ਿਆਦਾਤਰ ਜ਼ਿਲ੍ਹਿਆਂ ਦੇ ਵਿੱਚ ਔਰ ਦਿੱਲੀ ਦੇ ਵਿੱਚ ਇਸ ਵੇਲੇ 에ਅਰ ਕੁਆਲਿਟੀ ਜਿਹੜੀ ਉਹ ਪੂਅਰ ਕੈਟਾਗਰੀ ਦੇ ਵਿੱਚ ਹੈ। ਚੰਡੀਗੜ੍ਹ ਦੇ ਜੇ ਆਪਾਂ ਗੱਲ ਕਰੀਏ ਤਾਂ 50 ਤੋਂ 100 AQI ਤੱਕ ਹੋਵੇ ਤਾਂ ਇਹਨੂੰ ਸੈਟਿਸਫੈਕਟਰੀ ਕੈਟਾਗਰੀ ਜਿਹੜਾ ਉਹ ਮੰਨਿਆ ਜਾਂਦਾ, ਜਿਹਦੇ ਕਰਕੇ ਸਿਹਤ ਦੇ ਵਿੱਚ ਕੋਈ ਬਹੁਤੀ ਦਿੱਕਤ ਨਹੀਂ ਆਉਂਦੀ। 100 ਤੋਂ ਲੈ ਕੇ 200 AQ ਤੱਕ ਮੋਡਰੇਟ ਕੈਟਾਗਰੀ ਮੰਨੀ ਜਾਂਦੀ ਹੈ। ਜਿਨ੍ਹਾਂ ਨੂੰ ਅਸਥਮਾ ਹੈ ਉਹਨਾਂ ਨੂੰ ਪ੍ਰੋਬਲਮ ਹੁੰਦੀ ਆ। 200 ਤੋਂ ਉੱਪਰ ਜਿਹੜਾ ਜੇ QI ਪਹੁੰਚੂਗਾ ਤਾਂ ਉਹ ਪੂਅਰ ਕੈਟਾਗਰੀ ਦੇ ਵਿੱਚ ਮੰਨਿਆ ਜਾਂਦਾ। ਇਹਦੇ ਨਾਲ ਸਿਹਤਮੰਦ ਜਿਹੜਾ ਬੰਦਾ ਉਹਨੂੰ ਵੀ ਪਰੇਸ਼ਾਨੀ ਹੁੰਦੀ ਆ। ਹਾਰਟ ਪੇਸ਼ੈਂਟ, ਅਸਥਮਾ ਪੇਸ਼ੈਂਟ, ਉਹਨਾਂ ਦੀ ਮੁਸ਼ਕਲ ਜਿਹੜੀ ਆ ਜੀ ਉਹ ਵੱਧ ਜਾਂਦੀ ਆ। ਉਹਨਾਂ ਦੇ ਵਾਸਤੇ ਇਹ ਖਤਰਨਾਕ ਹੈ। ਇਹਨਾਂ ਦਿਨਾਂ ਦੇ ਵਿੱਚ ਜਿਨ੍ਹਾਂ ਨੂੰ ਦਮੇ, ਅਸਥਮਾ ਦੀ ਜਿਹੜੀ ਪ੍ਰੋਬਲਮ ਹੈ ਉਹਨਾਂ ਦੇ ਵਾਸਤੇ ਜਿਹੜੇ ਪਫਰ ਵਗੈਰਾ ਆਉਂਦੇ ਆ ਉਹਨਾਂ ਦੀ ਕੀਮਤ ਜਿਹੜੀ ਸੀ ਉਹ ਦੁੱਗਣੀ ਤਿੱਗਣੀ ਹੋ ਜਾਂਦੀ ਆ। ਜ਼ਿਮੀਂਦਾਰ ਜਿਹੜਾ ਜੀ ਇੱਕ ਗੱਲ ਨਹੀਂ ਸਮਝਦਾ ਕਿ ਜਿਹੜੀ ਹਵਾ ਖਰਾਬ ਹੋ ਰਹੀ ਆ ਉਹ ਕੋਈ ਸ਼ਹਿਰਾਂ ਵਾਲਿਆਂ ਦੀ ਖਰਾਬ ਨਹੀਂ ਹੋ ਰਹੀ, ਹਵਾ ਤਾਂ ਸਮੁੱਚੀ ਖਰਾਬ ਹੋ ਰਹੀ ਆ। ਔਰ ਇਹਨਾਂ ਬਿਮਾਰੀਆਂ ਦੀ ਲਪੇਟ ਦੇ ਵਿੱਚ ਉਹਦੇ ਪਰਿਵਾਰ ਦੇ ਮੈਂਬਰ ਵੀ ਜਿਹੜਾ ਜੀ ਆ ਰਹੇ ਆ। ਔਰ ਉਹ ਪਰਾਲੀ ਸਾੜ ਕੇ ਖੁਦ ਜਿਹੜਾ ਜੀ ਉਹ ਨਿਆਣਿਆਂ ਦੀਆਂ ਦਵਾਈਆਂ ਲੈਣ ਫਿਰ ਜਿਹੜਾ ਨੇੜਲੇ ਦੁਕਾਨਦਾਰ ਦੇ ਕੋਲੇ ਜਾਂਦਾ, ਕਿਉਂਕਿ ਬਿਮਾਰੀਆਂ ਉਹਨਾਂ ਨੂੰ ਵੀ ਜਿਹੜਾ ਜੀ ਉਹ ਘੇਰ ਰਹੀਆਂ ਨੇ। ਇੱਕ ਦੂਜੇ ਦੇ ਉੱਤੇ ਜ਼ਿੰਮੇਵਾਰੀ ਸੂਬੇ ਦੀ ਸਰਕਾਰ ਤੇ ਕੇਂਦਰ ਦੀ ਸਰਕਾਰ ਸੁੱਟੀ ਜਾਂਦੀ ਆ। ਲੋਕ ਕਹਿੰਦੇ ਆ ਸਾਨੂੰ ਪੈਸੇ ਦਿਓ, ਉਨੀ ਦੇਰ ਅਸੀਂ ਇਹ ਪਰਾਲੀ ਸਾੜਨ ਤੋਂ ਜਿਹੜਾ ਉਹ ਹਟਣਾ ਨਹੀਂ। ਪਰ ਇੰਨਾ ਜ਼ਰੂਰ ਹੈ ਕਿ ਇਹੀ ਲੋਕ ਜਿਹੜੇ ਨੇ ਜੀ ਉਹ ਫਿਰ ਬਹੁਤ ਉੱਚੀ ਉੱਚੀ ਆਵਾਜ਼ ਦੇ ਵਿੱਚ ਜਿਹੜਾ ਜੀ
ਇਹ ਵੀ ਕਹਿਣਗੇ ਕਿ ਅਸੀਂ ਗੁਰਪੁਰਬ ਜਿਹੜਾ ਜੀ ਉਹ ਬਾਬੇ ਨਾਨਕ ਦਾ ਬਹੁਤ ਧੂਮ-ਧਾਮ ਦੇ ਨਾਲ ਮਨਾਇਆ, ਪਰ ਉਦੋਂ ਪਹਿਲਾਂ ਅਸੀਂ ਵਾਤਾਵਰਨ ਇੱਕ ਵਾਰੀ ਫੇਰ ਗੰਦਾ ਕੀਤਾ। ਇਹਨਾਂ ਚੀਜ਼ਾਂ 'ਤੇ ਅਸਰ ਕਰਨ ਵਾਲੇ ਨੇਗੇ ਅਸੀਂ ਜੀ। ਅੱਗੇ ਮਕੇਰੀਆਂ ਵਿਧਾਨ ਸਭਾ ਏਰੀਏ ਦੀ ਜੇ ਗੱਲ ਕਰੀਏ ਤਾਂ ਓਵਰਡੋਜ਼ ਦੇ ਨਾਲ ਦੂਜੀ ਮੌਤ। ਐਕਚੁਅਲੀ ਜੀ ਜਿਹੜੀਆਂ ਓਵਰਡੋਜ਼ ਦੇ ਨਾਲ ਹੋਣ ਵਾਲੀਆਂ ਮੌਤਾਂ ਨੇ ਉਹਦਾ ਸਿਲਸਿਲਾ ਤਾਂ ਨਾ ਰੁਕਿਆ ਤੇ ਨਾ ਰੁਕਣ ਦੇ ਜਿਹੜੇ ਜੀ ਉਹ ਚਾਂਸਸ ਹੀ ਹੁਣ ਜਿਹੜੇ ਜੀ ਉਹ ਲੱਗਦੇ ਆ। ਸੱਤਾ ਦੇ ਵਿੱਚ ਆਉਣ ਤੋਂ 4 ਹਫ਼ਤਿਆਂ ਦੇ ਵਿੱਚ ਨਸ਼ੇ ਦੇ ਕਾਰੋਬਾਰ ਨੂੰ ਜਿਹੜਾ ਜੀ ਉਹਦਾ ਲੱਕ ਤੋੜ ਦੇਣ ਦੇ ਦਾਅਵੇ ਦੇ ਬਾਵਜੂਦ 3 ਸਾਲ ਪੂਰੇ ਕਰਨ ਦੇ ਵੱਲ ਵੱਧ ਰਹੀ ਜਿਹੜੀ ਕਾਂਗਰਸ ਦੀ ਸਰਕਾਰ ਹੈ ਜੀ, ਉਹ ਇੱਕ ਵਾਰੀ ਫੇਰ ਜਨਤਾ ਦੇ ਦਰਬਾਰ 'ਚ ਹੱਥ ਜੋੜ ਕੇ ਖੜੀ ਆ ਕਿ ਅਸੀਂ ਬਹੁਤ ਵਧੀਆ ਕੰਮ ਕੀਤਾ, ਵੋਟਾਂ ਸਾਨੂੰ ਮੁੜ ਕੇ ਫੇਰ ਪਾ ਦਿਓ। 4 ਵਿਧਾਨ ਸਭਾ ਦੇ ਵਿੱਚ ਜ਼ਿਮਨੀ ਚੋਣਾਂ ਹੋ ਰਹੀਆਂ ਨੇ, ਮੁਕੇਰੀਆਂ, ਫਗਵਾੜਾ, ਦਾਖਾ ਤੇ ਜਲਾਲਾਬਾਦ ਜਿਹੜੀ ਆ ਜੀ ਇਹਦੇ ਵਿੱਚ ਸ਼ਾਮਲ ਹੈ। ਹੁਸ਼ਿਆਰਪੁਰ ਦੇ ਮੁਕੇਰੀਆਂ ਵਿਧਾਨ ਸਭਾ ਹਲਕਾ ਜਿਹੜਾ ਜਿੱਥੇ ਕਿ ਕਾਂਗਰਸ ਦੇ ਵਿਧਾਇਕ ਦੀ ਮੌਤ ਤੋਂ ਬਾਅਦ ਵਿਧਾਨ ਸਭਾ ਦੀ ਚੋਣ ਹੋ ਰਹੀ ਆ, ਜਿੱਦਣ ਦਾ ਚੋਣ ਜ਼ਾਬਤਾ ਲੱਗਿਆ, ਕਿਉਂਕਿ ਇੱਕਦਮ ਚੋਣ ਜਦੋਂ ਜ਼ਾਬਤਾ ਲੱਗਦਾ ਤੇ ਉਦੋਂ ਬਾਅਦ ਜਿਹੜਾ ਜੀ ਚੌਕਸੀ ਬਹੁਤ ਵੱਧ ਜਾਂਦੀ ਆ ਔਰ ਇੰਨੇ ਹਲਕੇ ਦੇ ਵਿੱਚ ਸੁਰੱਖਿਆ ਦੇ ਬਾਵਜੂਦ ਨਸ਼ੇ ਦੀ ਓਵਰਡੋਜ਼ ਦੇ ਨਾਲ ਬੀਤੇ 3 ਦਿਨਾਂ ਦੇ ਵਿੱਚ 2 ਮਾਮਲੇ ਜਿਹੜੇ ਉਹ ਸਾਹਮਣੇ ਆ ਚੁੱਕੇ ਆ। ਇੱਕ ਮੁੰਡਾ ਜਿਹੜਾ ਜੀ ਉਹ ਘਰੋਂ ਲਾਪਤਾ ਹੋ ਗਿਆ ਸੀ, ਉਹਦੀ ਲਾਸ਼ ਸੜਕ ਦੇ ਕੰਢੇ ਮਿਲੀ ਆ। ਇਹ ਮੁਕੇਰੀਆਂ ਦੇ ਪਿੰਡ ਮਹਸਬਪੁਰ ਦਾ ਰਹਿਣ ਵਾਲਾ ਸੋਮਰਾਜ ਹੈ, 22 ਸਾਲਾਂ ਦਾ, ਔਰ ਇਹਦੀ ਪਛਾਣ ਜਿਹੜੀ ਜੀ ਉਹ ਹੋਈ ਆ। ਇਹ ਸਵੇਰ ਸਮੇਂ ਘਰੋਂ ਜਿਹੜਾ ਜੀ ਉਹ ਨਿਕਲਿਆ ਸੀਗਾ, ਰਾਤ ਤੱਕ ਨਹੀਂ ਆਇਆ। ਭਾਲ ਜਿਹੜੀ ਹੋਈ ਸਕੇ ਸੰਬੰਧੀਆਂ ਕੋਲੇ, ਦੋਸਤਾਂ ਕੋਲੇ ਪੁੱਛਿਆ, ਪਰ ਇਹ ਪਤਾ ਲੱਗਿਆ ਕਿ ਜਲੰਧਰ ਪਠਾਨਕੋਟ ਹਾਈਵੇ ਦੇ ਉੱਤੇ ਭੰਗਾਲਾ ਜਿਹੜਾ ਮੁਸਾਹਿਬਪੁਰ ਹੈ, ਉੱਥੇ ਪੈਟਰੋਲ ਪੰਪ ਦੇ ਕੋਲੇ ਕੋਈ ਲਾਸ਼ ਜਿਹੜੀ ਜੀ ਉਹ ਪਈ ਆ। ਇਹਦੇ ਮੂੰਹ ਦੇ ਵਿੱਚੋਂ ਝੱਗ ਜਿਹੜੀ ਜੀ ਉਹ ਨਿਕਲੀ ਹੋਈ ਸੀ ਔਰ ਇਹ ਪਤਾ ਲੱਗਾ ਕਿ ਓਵਰਡੋਜ਼ ਦੇ ਨਾਲ ਇਹਦੀ ਜਿਹੜੀ ਆ ਉਹ ਡੈਥ ਹੋਈ ਆ, ਡਾਕਟਰਾਂ ਨੇ ਜਿਹੜਾ ਜੀ ਉਹ ਦੱਸਿਆ। ਪਰਿਵਾਰ ਹਾਲਾਂਕਿ ਇਹਦੇ ਬਾਰੇ 'ਚ ਕੁਝ ਕਹਿਣ ਨੂੰ ਜਿਹੜਾ ਜੀ ਉਹ ਤਿਆਰ ਨਿਗਾ। ਇਦੋਂ ਪਹਿਲਾਂ ਹਲਕੇ ਦਾ ਪਿੰਡ ਜਿਹੜਾ ਜੀ ਢਾਡੇ ਕਟਵਾਲ ਹੈ, ਉੱਥੇ ਜਸਵਿੰਦਰ ਸਿੰਘ ਦੀ ਲਾਸ਼ ਜਿਹੜੀ ਜੀ ਉਹ ਮਿਲੀ ਸੀਗੀ, ਜਿਹਨੇ ਨਹਿਰ ਦੇ ਪਟੜੀ ਦੇ ਉੱਤੇ ਨਸ਼ੇ ਦੀ ਓਵਰਡੋਜ਼ ਲਈ ਇਹ ਬਾਈਕ ਦੇ ਉੱਤੇ ਬੈਠਾ ਹੀ ਰਹਿ ਗਿਆ ਸੀਗਾ ਜੀ, ਉੱਥੋਂ ਹਿੱਲ ਨਹੀਂ ਜਿਹੜਾ ਜੀ ਉਹ ਸਕਿਆ। ਇਹ ਦੂਜੀ ਮੌਤ ਹੈ 3 ਦਿਨਾਂ ਦੇ ਵਿੱਚ। ਜਿਹੜਾ ਇਹ ਉੱਥੋਂ ਦੇ ਲੋਕ ਜਿਹੜੇ ਜੀ ਸਥਾਨਕ ਉਹ ਕਹਿੰਦੇ ਆ ਕਿ ਪੁਲਿਸ ਨੂੰ ਸਭ ਪਤਾ ਆ ਨਸ਼ਾ ਇੱਥੇ ਕੌਣ ਵੇਚ ਰਿਹਾ, ਕੌਣ ਵਿਕਵਾ ਰਿਹਾ, ਪਰ ਕੋਈ ਕਾਰਵਾਈ ਜਿਹੜੀ ਜੀ ਉਹ ਨਹੀਂ ਕੀਤੀ ਜਾ ਰਹੀ। ਕਾਂਗਰਸ ਦੇ ਵੱਲੋਂ ਚੋਣ ਲੜ ਰਹੀ ਇੰਦੂ ਬਾਲਾ ਜਿਹੜੀ ਆ ਜੀ ਉਹ ਕਹਿੰਦੀ ਆ ਕਿ ਮੇਰੇ ਹਲਕੇ ਦੇ ਵਿੱਚ ਚਿੱਟਾ ਜਿਹੜਾ ਜੀ ਮੈਨੂੰ ਨਹੀਂ ਲੱਗਦਾ ਇੱਥੇ ਕੋਈ ਜਿਹੜਾ ਜੀ ਉਹ ਹੈਗਾ। ਪਰ ਇਹ 2 ਨਸ਼ੇ ਦੀ ਓਵਰਡੋਜ਼ ਦੇ ਨਾਲ ਹੋਈਆਂ ਮੌਤਾਂ ਜਿਹੜਾ ਸਵਾਲ ਖੜਾ ਕਰ ਰਹੀਆਂ ਨੇ। ਪਰਸੋਂ ਹਰਸਿਮਰਤ ਕੌਰ ਬਾਦਲ ਹੋਰਾਂ ਨੇ ਦਾਖਾ ਦੇ ਵਿੱਚ ਬੋਲਦਿਆਂ ਇੱਕ ਅਜੀਬ ਗੱਲ ਨਸ਼ੇ ਦੇ ਬਾਰੇ ਦੇ ਵਿੱਚ ਕਰ ਦਿੱਤੀ। ਇਹ ਕਿਹਾ ਕਿ ਮੇਰਾ ਲੋਕ ਸਭਾ ਹਲਕਾ ਜਿਹੜਾ ਉੱਥੇ ਨਸ਼ੇ ਦੀ ਹੋਮ ਡਿਲੀਵਰੀ ਹੋ ਰਹੀ ਆ। ਹੁਣ ਇੱਕ ਮੈਂਬਰ ਪਾਰਲੀਮੈਂਟ ਜਿਹੜਾ ਕਿ ਕੇਂਦਰ ਦੇ ਵਿੱਚ ਵਜ਼ੀਰ ਵੀ ਆ, ਉਹ ਇਹ ਕਹਿੰਦਾ ਓਪਨਲੀ ਕਿ ਮੇਰੇ ਹਲਕੇ ਦੇ ਵਿੱਚ ਨਸ਼ੇ ਦੀ ਹੋਮ ਡਿਲੀਵਰੀ ਹੋ ਰਹੀ ਆ। ਇੱਥੇ ਸਿਰਫ ਕੋਈ ਸੂਬਾ ਸਰਕਾਰ ਦੀ ਜ਼ਿੰਮੇਵਾਰੀ ਤਾਂ ਨਹੀਂ, ਉਹ ਵੀ ਤਾਂ ਆਫਟਰ ਆਲ ਪਾਵਰਫੁਲ ਹੈ। ਉਹ ਕਿਉਂ ਹੋ ਰਹੀ ਆ, ਇਹ ਕਿੱਥੋਂ ਜਿਹੜਾ ਜੀ ਉਹ ਨਸ਼ਾ ਆ ਰਿਹਾ, ਮੇਰਾ ਨਹੀਂ ਖਿਆਲ ਪਿਛਲੀ ਸਰਕਾਰ ਤੋਂ ਬਿਹਤਰ ਕੋਈ ਜਿਹੜਾ ਜੀ ਉਹ ਜਾਣਦਾ। ਪਰ ਇੱਥੇ ਜ਼ਿੰਮੇਵਾਰੀ ਜਿਹੜੀ ਹੈ ਜੀ ਉਹ ਕੋਈ ਤੈਅ ਨਹੀਂ ਗੀ। ਇਹ ਨਹੀਂ ਸਮਝ ਆ ਰਹੀ ਕਿ ਕਿੰਨੇ ਵਾਅਦੇ ਕਰਕੇ ਜਿਹੜੀ ਸਰਕਾਰ ਕਾਂਗਰਸ ਦੀ ਆਈ ਸੀ, ਉਹ ਕਿਹੜੇ ਮੂੰਹ ਦੇ ਨਾਲ ਜਿਹੜਾ ਜੀ ਉਹ ਵੋਟਾਂ ਮੰਗ ਰਹੇ ਆ। ਬੱਸ ਦੇ ਵਿੱਚ ਮੁੱਖ ਮੰਤਰੀ ਜਿਹੜਾ ਜੀ ਉਹ ਫਿਰ ਰਹੇ ਆ, ਲੋਕਾਂ ਦੇ ਕੋਲੇ ਉਂਝ ਤਾਂ ਨੇੜਿਓਂ ਨਹੀਂ ਜਿਹੜਾ ਜੀ ਉਹ ਜਾ ਰਹੇ, ਪਰ ਬੱਸ ਦੇ ਵਿੱਚੋਂ ਦਿਖਾਲੀ ਜਿਹੜੀ ਹੈ ਜੀ ਉਹ ਜ਼ਰੂਰ ਦੇ ਰਹੇ ਆ। ਔਰ ਇਹ ਵੀ ਕਹਿ ਰਹੇ ਆ ਕਿ ਵੇਖੋ ਲੋਕਾਂ ਦਾ ਕਿੰਨਾ ਭਰਵਾਂ ਸਹਿਯੋਗ ਸਾਨੂੰ ਮਿਲ ਰਿਹਾ ਕਿ ਸੜਕਾਂ ਦੇ ਉੱਤੇ ਲੋਕ ਆਣ ਕੇ ਖੜੇ ਨੇ ਮੈਨੂੰ ਵੇਖਣ ਦੇ ਵਾਸਤੇ। ਬਿਲਕੁਲ ਜੀ, ਇਹ ਇੱਕ ਭੁਲੇਖਾ, ਪਰ ਲੋਕ ਭੁਲੇਖੇ ਇਹਨਾਂ ਦੇ ਕੱਢਦੇ ਨਹੀਂ। ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਸਰੋਤੇ, ਇਸ ਤਰ੍ਹਾਂ ਬਲਤੇਜ ਪੰਨੂ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਸਮਾਪਤ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।